ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਅਤੇ ਨਾਲ ਹੀ ਪਾਕਿਸਤਾਨੀ ਵੀਰ ਭੈਣਾਂ ਨੂੰ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਇਸੇ ਵਿਸ਼ੇ ਨੂੰ ਮੁੱਖ ਰੱਖਦਿਆਂ ਆਪਾਂ ਅੱਜ ਡਾਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 14 ਅਗਸਤ 2017 30 ਸਾਲ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, Bell5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲਾਂ ਤੇ ਆਪਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਪਾਕਿਸਤਾਨ ਦੇ ਆਜ਼ਾਦੀ ਦਿਵਸ ਦੀਆਂ। ਜੀ ਡਾਕਟਰ ਸਾਹਿਬ, ਤੇ ਉਸ ਤੋਂ ਪਹਿਲਾਂ ਆਪਾਂ ਚਾਹਾਂਗੇ ਤੁਹਾਡਾ ਵੀਕਐਂਡ ਜਾਣਨਾ ਚਾਹਾਂਗੇ। ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਉਹ ਦੱਸ ਦਿਓ, ਉਸ ਤੋਂ ਬਾਅਦ ਆਪਾਂ ਜੋ ਅੱਜ ਦਾ ਜੋ ਮੁਬਾਰਕ ਦਿਨ ਹੈ ਪਾਕਿਸਤਾਨੀ ਵੀਰ ਭੈਣਾਂ ਦਾ, ਉਹਦੇ ਬਾਰੇ ਆਪਾਂ ਤੁਹਾਡੀਆਂ ਵਿਚਾਰਾਂ ਲਵਾਂਗੇ। ਜੀ ਡਾਕਟਰ ਸਾਹਿਬ। ਦੇਖੋ, ਵੈਸੇ ਤਾਂ ਜਿਵੇਂ ਕਿਕ ਅਪ ਸਟਾਰਟ ਤਾਂ ਪਾਕਿਸਤਾਨ ਡੇ ਦਾ ਸੈਲੀਬ੍ਰੇਸ਼ਨਸ ਦਾ ਪਿਛਲੇ ਹਫ਼ਤੇ ਹੀ, ਜੇ ਅਸੀਂ ਨਿਊਯਾਰਕ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ ਫੰਕਸ਼ਨ 6 ਅਗਸਤ ਨੂੰ ਹਡਸਨ ਦਰਿਆ ਦੇ ਕੰਢੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਨੇ ਆਰਗੇਨਾਈਜ਼ ਕੀਤਾ, ਉਸ ਦੇ ਨਾਲ ਹੀ ਹੋ ਗਿਆ ਸੀ। ਅੱਜ ਅਸੀਂ ਦਿਨ ਦੀ ਦਿਨ ਗੱਲ ਕਰ ਰਹੇ ਹਾਂ 14 ਅਗਸਤ ਨੂੰ, ਔਰ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਦੁਨੀਆ ਭਰ ਜਿੱਥੇ ਜਿੱਥੇ ਵੀ ਬੈਠੇ ਨੇ, ਔਰ ਅੱਜ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਬਹੁਤ ਵੱਡੀ ਜਿਹੜੀ ਵਿਊਅਰਸ ਦੀ ਗਿਣਤੀ ਹੈ ਉਸ ਦੇ ਵਿੱਚ ਇੱਕ ਸਾਈਜ਼ੇਬਲ ਹਿੱਸਾ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦਾ, ਔਰ ਉਸ ਦਾ ਸਬੂਤ ਜਿਹੜਾ ਲੇਟੈਸਟ, ਕਿਉਂਕਿ ਪਿਛਲੇ ਐਤਵਾਰ ਦੇ ਪ੍ਰੋਗਰਾਮ ਨੂੰ ਪਾਕਿਸਤਾਨ ਆਜ਼ਾਦੀ ਦਿਵਸ ਦੇ ਸਾਡੀ ਟੀਵੀ 84 ਦੀ ਟੀਮ ਨੇ ਕੈਮਰਾ ਬੰਦ ਕੀਤਾ ਸੀ, ਔਰ ਸੈਚਰਡੇ ਤੇ ਸੰਡੇ ਦੋਵੇਂ ਦਿਨ ਪ੍ਰਾਈਮ ਟਾਈਮ 8 ਤੋਂ 10 ਉਹ ਪ੍ਰੋਗਰਾਮ ਚੱਲਿਆ। ਔਰ ਸੈਚਰਡੇ ਨੂੰ ਕਿਉਂਕਿ ਫੇਸਬੁੱਕ ਤੇ ਵੀ ਜਦੋਂ ਇਹ ਇੱਥੇ ਚੱਲਦਾ ਹੈ, ਬਾਕੀ ਚੈਨਲਸ ਤੇ ਲਾਈਵ ਸੀ, ਔਰ ਮੈਂ ਇਹ ਗੱਲ ਦਾ ਮਾਣ ਔਰ ਖੁਸ਼ੀ ਮਹਿਸੂਸ ਕਰਦਾ ਕਿ ਪਿਛਲੇ 5 ਸਾਲ 'ਚ ਜੇ ਅਸੀਂ ਸ਼ਾਰਟ ਟਾਈਮ 'ਚ ਦੇਖੀਏ ਕਿ ਵੀ ਸੈਚਰਡੇ ਸ਼ਾਮ ਰਿਲੇ ਹੋਇਆ, ਅੱਜ ਅਸੀਂ ਮੰਡੇ ਸ਼ਾਮ 48 ਘੰਟੇ ਹੋਏ ਨੇ, ਤੇ ਜਿਹੜੀ ਵੀਡੀਓ ਉਸ ਦੀ ਫੇਸਬੁੱਕ ਤੇ ਚੱਲੀ ਉਸ ਤੇ ਹੁਣ ਤੱਕ 1,03,000 ਵਿਊਅਰਸ ਨੇ ਉਸ ਨੂੰ ਵਿਊ ਕੀਤਾ, ਜਿਹੜਾ ਹੁਣ ਤੱਕ ਦਾ ਟਾਈਮ ਵਾਈਜ਼ ਕਿਸੇ ਵੀ ਵੀਡੀਓ ਦਾ ਸਭ ਤੋਂ ਟਾਪੋ ਟਾਪ ਰੇਟਿੰਗ ਹੈ। ਔਰ 1200 ਕਾਮੈਂਟਸ ਨੇ, ਔਰ ਮੈਂ ਉਹਨਾਂ ਨੂੰ ਈਵਨ ਪੜ੍ਹਨ ਦੇ ਲਈ, ਕਿਉਂਕਿ ਬਹੁਤ ਸਾਰੇ ਉਹ ਸ਼ਲਾਘਾ ਦੇ ਨੇ, ਵਨ ਲਾਈਨਰ ਨੇ, ਲੇਕਿਨ ਜਿਵੇਂ ਗਲੋਬਲੀ ਸਾਰੇ ਪਾਸੇ ਇਸ ਦੀ ਚਰਚਾ ਹੋਈ ਹੈ ਔਰ 1200 ਹੀ ਸ਼ੇਅਰ ਨੇ। ਸੋ ਮੈਂ ਇਸ ਤੋਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਇਹ ਜਿਹੜੀ ਸਾਂਝ, ਜਿਹੜੀ ਕਿ ਸਪਿਰਿਚੁਅਲੀ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਦੀ ਰਬਾਬ ਔਰ ਉਸ ਦੀ ਸਾਂਝ, ਔਰ ਉਹ ਵਿਚਾਰ ਜਿਹੜਾ ਤੌਹੀਦ, ਇੱਕ ਰੱਬ ਦੀ ਗੱਲ, ਜਦੋਂ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਅਸੀਂ ਪੜ੍ਹਦੇ, ਪਰ ਨਾਲ ਇਹ ਵੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਸੋ ਜਿਹੜਾ ਇੱਕ ਦਾਤੇ ਦੀ ਗੱਲ, ਇੱਕ ਜਿਹੜਾ ਵਹਾਦਤ ਦਾ ਕਾਨਸੈਪਟ, ਜਿਸ ਨੂੰ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਸੋ ਇਹ ਸਾਡੀਆਂ ਰੂਟਸ, ਸਾਡੀਆਂ ਸਾਂਝਾਂ, ਇਹ ਇਕੱਲਾ ਜਿਹੜਾ ਹੈ ਉਹ ਇਹ ਠੀਕ ਹੈ ਵੀ ਵਿੱਚੋਂ ਜਦੋਂ ਜਿਵੇਂ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਗੁਫ਼ਤਗੂ ਜਿਹੜੀ ਕਿ ਸਮੁੰਦਰੀ ਜਹਾਜ਼ 'ਚ ਹੋਈ, ਉਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਕਾਰਨ ਹੈ ਕਿ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ ਹੈ ਪਰ ਉਹ ਮੂੰਹ ਹਿੰਦੂਆਂ ਵੱਲ ਰੱਖਦੇ ਨੇ, ਤੇ ਉਹਨਾਂ ਨੇ ਕਿਹਾ ਸੀ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਔਰ ਹੁਣ ਪੋਸਟ 47 ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਖਤਮ ਹੋ ਗਈ। ਸਾਡੇ ਜਿਹੜੇ ਨਵੇਂ ਹਾਕਮ ਬਣੇ ਉਹਨਾਂ ਦਾ ਰਵੱਈਆ ਜੋ ਕੁਛ 37 ਸਾਲ ਜੂਨ, ਜਿਹੜਾ ਅਗਸਤ 47 ਤੋਂ ਜੂਨ 84 ਤੱਕ ਰਿਹਾ, ਤੇ ਹੁਣ ਪਿਛਲੇ 33 ਸਾਲ, ਕਿਉਂਕਿ ਜੂਨ 84 ਦੇ ਘੱਲੂਘਾਰਿਆਂ ਤੋਂ ਬਾਅਦ ਤਾਂ ਘੱਲੂਘਾਰਿਆਂ ਦੀ ਜਿਹੜੀ ਆ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਆਂਧੀ ਲੈ ਆਂਦੀ, ਤੂਫਾਨ ਲੈ ਆਂਦਾ। 18ਵੀਂ ਸਦੀ ਤਾਂ ਜੇ ਅਸੀਂ ਦੇਖਦੇ ਹਾਂ ਕਿ ਘੱਲੂਘਾਰਾ ਜੇ 1840 'ਚ 1740 'ਚ ਵਾਪਰਦਾ ਹੈ, ਦੂਸਰਾ 62-63 'ਚ ਹੈ। ਔਰ ਜਿਸ ਕਿਸਮ ਦਾ ਅੱਜ ਚੈਲੰਜ ਸਾਨੂੰ ਹੈ
ਇਹ ਸ਼ਾਇਦ 18ਵੀਂ ਸਦੀ 'ਚ ਵੀ ਨਹੀਂ ਸੀ, ਕਿਉਂਕਿ ਉੱਥੇ ਕੋਈ ਨਾ ਕੋਈ ਗੇਮ, ਨਾਦਰ ਸ਼ਾਹ ਆ ਗਿਆ 1739 'ਚ, ਗੇਮ ਚੇਂਜ ਹੋਈ ਜੀ। ਔਰ ਉਸ ਪੀਰੀਅਡ ਦੇ ਵਿੱਚ ਬੇਸ਼ੱਕ ਸਾਡੀ ਗਿਣਤੀ ਥੋੜੀ ਸੀ ਲੜਨ ਵਾਲਿਆਂ ਦੀ, ਲੇਕਿਨ ਈਵਨ ਜਿਹੜੀ ਮੁਸਲਮਾਨ ਜਨਤਾ ਵੀ ਉਸ ਵੇਲੇ ਪੰਜਾਬ ਦੇ ਵਿੱਚ ਔਰ ਉਸ ਖਿੱਤੇ ਦੇ ਵਿੱਚ ਸੀ, ਉਹ ਸਿੱਖਾਂ ਦੇ ਨਾਲ ਹਮਦਰਦੀ ਕਰਦੀ ਸੀ, ਕਿਉਂਕਿ ਜਿਹੜਾ ਜ਼ਾਲਮ ਹੁੰਦਾ ਹੈ, ਜ਼ੁਲਮ ਕਰਦਾ ਹੈ, ਉਹਨਾਂ ਨੂੰ ਵੀ ਪਤਾ ਸੀ ਕਿ ਭਾਈ ਇਹ ਜਿਹੜੇ ਦਰਾ ਖੈਬਰ ਲੰਘ ਕੇ ਆਉਣ ਵਾਲੇ ਧਾੜਵੀ ਨੇ, ਉਹਨਾਂ ਦੇ ਸਾਹਮਣੇ ਹਰ ਚੀਜ਼ ਹੀ ਲੁੱਟ ਦਾ ਮਾਲ ਹੈ। ਔਰ ਉਹ ਇਹ ਮਹਿਸੂਸ ਕਰਦੇ ਸੀ ਕਿ ਭਾਈ ਇਹ ਸੱਚੇ ਸੁੱਚੇ ਲੋਕ ਜਿਹੜੇ ਨੇ ਇਹ ਸਾਡੇ ਰਾਖੇ ਨੇ, ਔਰ ਇਹੀ ਕਾਰਨ ਸੀ। ਅਦਰਵਾਈਜ਼ ਤੁਸੀਂ ਇੰਨੀ ਥੋੜੀ ਗਿਣਤੀ ਹੁੰਦੇ ਆ, ਸਿਰਫ ਤੁਸੀਂ ਹਥਿਆਰਾਂ ਦੇ ਬਾਹੂਬਲ ਨਾਲ, ਹਥਿਆਰ ਵੀ ਕੋਈ ਸਾਡੇ ਕੋਲ ਕੋਈ ਅੱਜ ਵਾਂਗ ਕੋਈ ਟੈਕਨੋਲੋਜੀ ਨਹੀਂ ਸੀ। ਸੋ ਔਰ ਮੋਰਲ ਜਿਹੜੀ ਹੈ, ਟਰੂਥ ਦੇ ਉੱਤੇ ਗੱਲ ਖਲੋਤੀ ਹੋਣ ਕਰਕੇ, ਔਰ ਇਹੀ ਕਾਰਨ ਸੀ ਕਿ ਜੇ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੱਕ ਪਹੁੰਚਦੇ ਹਾਂ, ਕਿਵੇਂ ਪੰਜਾਬੀਅਤ ਬਲੈਂਡ ਟੂਗੈਦਰ ਹੁੰਦੀ ਹੈ, ਕਿਵੇਂ ਪੰਜਾਬ ਦੇ ਮੁਸਲਮਾਨ ਹੋਣ ਔਰ ਹਿੰਦੂ ਹੋਣ ਉਹ ਮਹਿਸੂਸ ਕਰਦੇ ਨੇ। ਉਸ ਛੋਟੀ ਜਿਹੀ ਜਿਹੜੀ ਗਿਣਤੀ ਵਾਲੇ ਸਿੱਖ ਜਦੋਂ ਸਰਕਾਰੇ ਖਾਲਸਾ ਉਹਨਾਂ ਦੀ ਬਣਦੀ ਹੈ, ਔਰ ਜਦੋਂ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਗੱਲ ਕਰ ਰਹੇ ਹੋ, ਜਿੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਦੋਂ ਫਰਾਈਡੇ ਦਾ ਪ੍ਰੋਗਰਾਮ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਔਰ ਉਹਨਾਂ ਦੀ ਜਿਹੜੀ 31ਵੀਂ ਸਾਥੋਂ ਵਿਛੜਨ ਦੀ ਯਾਦ ਸੀ, ਕਿਉਂਕਿ 13 ਅਗਸਤ 1986 ਨੂੰ ਉਹ ਗੁਰਪੁਰੀ ਸਿਧਾਰੇ ਔਰ ਉਹ ਦਿਨ ਐਤਵਾਰ ਬਣਦਾ ਸੀ। ਔਰ ਸੈਚਰਡੇ ਕਿਉਂਕਿ ਮੈਂ ਨਿਊਯਾਰਕ ਸੀ, ਕੁਦਰਤੀ ਜਿਹੜੇ ਹਿੱਤੂ ਸੱਜਣ ਨੇ ਉਹਨਾਂ ਨਾਲ ਗੱਲਬਾਤ ਹੋਈ, ਗੁਰਦੁਆਰਾ ਕਮੇਟੀ ਨਾਲ ਗੱਲਬਾਤ ਹੋਈ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ, ਔਰ ਉਹਨਾਂ ਨੂੰ ਅਸੀਂ ਇਹ ਗੁਜ਼ਾਰਿਸ਼ ਕੀਤੀ ਕਿ ਵੀ ਇਹ ਦਿਨ ਐਤਵਾਰ ਬਣਦਾ। ਹਾਲਾਂਕਿ ਐਤਵਾਰ ਦੇ ਪ੍ਰੋਗਰਾਮ ਕਈ ਥਾਈਂ ਲਿਖੇ ਹੋਏ ਸੀ, ਕਿਉਂਕਿ ਸਮੋਕੀ ਪਾਰਕ 'ਚ ਬਹੁਤ ਵੱਡਾ ਸਮਾਗਮ ਗੁਰਦੁਆਰਾ ਬਾਬਾ ਮੱਖਣ ਸ਼ਾਹ ਰਬਾਣਾ ਸਿੱਖ ਸੈਂਟਰ ਵੱਲੋਂ ਗੁਰੂ ਲਾਦੋਰੇ ਦਿਵਸ ਨੂੰ ਸਮਰਪਿਤ ਸੀ, ਸੋ ਫੋਕਸ ਜ਼ਿਆਦਾ ਉੱਥੇ ਸੀ। ਨਾਲੇ ਵੈਸੇ ਵੀ ਜਿੱਥੇ ਬਾਹਰ ਮੇਲਾ ਹੋਏ, ਭੰਗੂੜੇ ਹੋਣ, ਨਿਆਣਿਆਂ ਲਈ ਵੀ ਹੋਏ, ਔਰ ਹੁਣ ਮੈਂ ਜੇ ਚੀਜ਼ਾਂ ਗਣੀਆਂ ਤਾਂ ਫਿਰ ਨਹੀਂ ਖਾਣ ਵਾਲੇ, ਮੈਂ ਕਹਿ ਦਿੱਤਾ ਖਾਣ ਵਾਲੇ ਸਟਾਲ ਹੋਣ। ਹਾਂ, ਉੱਥੇ ਫਿਰ ਤੁਸੀਂ ਅੰਦਰ ਕਿੱਥੇ ਬਿਠਾਓਗੇ ਗੁਰਦੁਆਰੇ, ਕਿਹਨੇ ਬਹਿਣਾ, ਫਿਰ ਤਾਂ ਬਾਹਰ ਮੇਲਾ ਹੈ ਹਾਂਜੀ। ਔਰ ਕਿੱਥੇ ਤਾਂ ਪੈਸੇ ਤੇ ਲਿਆਂਦਾ, ਕਹਿੰਦੇ ਆ ਵੀ ਮੇਲਾ ਮੇਲੀਆਂ ਦਾ, ਮੈਂ ਅੱਗੇ ਨਹੀਂ ਕਹਿਣਾ ਕਿਹਦਾ ਕਿਹਦਾ ਹੁੰਦਾ, ਪਰ ਇੱਥੇ ਨਾਲ ਦੀ ਨਾਲ ਸਤ ਸੰਗਤ ਵੀ ਹੁੰਦੀ ਹੈ, ਦੀਵਾਨ ਵੀ ਚੱਲ ਰਿਹਾ ਹੁੰਦਾ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਗੁਰਦੁਆਰਾ ਕਮੇਟੀ ਦੇ ਕਿ ਉਹਨਾਂ ਨੇ ਸ਼ਾਰਟ ਨੋਟਿਸ ਦੇ ਉੱਤੇ ਇਸ ਦਿਨ ਨੂੰ ਸੱਚਮੁੱਚ ਉਵੇਂ ਹੀ ਰੈਕਗਨਾਈਜ਼ ਕੀਤਾ, ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ। ਔਰ ਸਾਡੀ TV 84 ਦੀ ਟੀਮ ਨੇ ਜੋ ਅੰਦਰ ਦਾ ਪ੍ਰੋਗਰਾਮ ਸੀ ਔਰ ਉਸ ਤੋਂ ਇਲਾਵਾ ਜਿਹੜੇ ਵੀ ਨੁਮਾਇੰਦੇ ਆਂਦੇ ਗਏ ਉਹਨਾਂ ਦੀਆਂ ਸਾਊਂਡ ਬਾਈਟਸ, ਔਰ ਇਸ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸੈਚਰਡੇ ਜਿਹੜਾ ਹੈ ਉਹ ਰਿਲੇ ਕਰਾਂਗੇ। ਔਰ ਮੈਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਵੀ ਸਸਪੈਂਸ ਨਾ ਹੋਏ, ਕੋਈ ਬਹੁਤਾ ਵੈਸੇ ਹੈ ਵੀ ਨਹੀਂ ਸੀ ਸਸਪੈਂਸ, ਲੇਕਿਨ ਚਲੋ ਇੰਨਾ ਕੁ ਜ਼ਰੂਰ ਹੈ ਕਿ ਇਹ ਗੱਲ ਅੱਗੇ ਤੁਰੀ ਹੈ। ਔਰ ਅਸੀਂ ਇਹ ਵੀ ਸੁਜੈਸਟ ਕੀਤਾ ਔਰ ਸਾਨੂੰ ਆਸ ਹੈ ਵੀ ਇਹ ਮੰਨੀ ਜਾਏਗੀ ਗੱਲ ਕਿ ਸਰ ਕਪੂਰ ਸਿੰਘ ਹੋਰਾਂ ਦੀ ਤਸਵੀਰ, ਪਿਕਚਰ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ, ਜਿੱਥੇ ਜਿਹੜੀ ਹੈ ਉਹ ਗੈਲਰੀ ਹੈ, ਸ਼ਹੀਦ ਗੈਲਰੀ ਵੀ ਹੈ ਔਰ ਦੂਸਰੇ ਵੀ ਜਿਹਨਾਂ ਐਕਟਿਵਿਸਟ ਦੀ ਔਰ ਦੂਸਰਿਆਂ ਦੀ ਹੈ, ਸਰ ਕਪੂਰ ਸਿੰਘ ਹੋਰਾਂ ਦੀ ਫੋਟੋ ਵੀ ਜਿਹੜੀ ਹੈ ਇੰਸਟਾਲ ਕੀਤੀ ਜਾਏਗੀ। ਸੋ ਬੇਸਿਕਲੀ ਐਤਵਾਰ ਦਾ ਦੀਵਾਨ ਜਿਹੜਾ ਹੈ ਉਹ ਇਸ ਯਾਦ ਨੂੰ ਸਮਰਪਿਤ ਸੀ। ਔਰ ਹੁਣ ਅਸੀਂ ਜਿਹੜੀ ਵੱਡੀ ਇਵੈਂਟ ਖਾਸ ਤੌਰ ਤੇ ਕੱਲ ਯੂਨਾਈਟਿਡ ਨੇਸ਼ਨਸ ਦੇ ਬਾਹਰ ਫ੍ਰੀ ਪੰਜਾਬ ਰੈਲੀ ਔਰ ਪੰਜਾਬ ਫਰੀडम ਰੈਲੀ, ਜਿਹੜੀ ਕਿ ਸਾਰੀਆਂ ਹੀ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਔਰ ਅਗਵਾਈ ਸਿੱਖਸ ਫਾਰ ਜਸਟਿਸ ਲੈ ਰਹੀ ਹੈ। ਇਹ ਆਲਮੋਸਟ 11 ਵਜੇ ਦੇ ਕਰੀਬ ਪ੍ਰੋਗਰਾਮ ਸ਼ੁਰੂ ਹੋਣਾ ਹੈ, 2-2:30 ਵਜੇ ਤੱਕ। ਔਰ ਖਾਲਿਸਤਾਨੀ ਝੰਡਾ ਜਿਹੜਾ ਹੈ ਉਹ ਪੂਰਾ ਜਾਓ ਜਲਾਲ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਸਾਡੀਆਂ, ਉਹਨਾਂ ਦੇ ਨਾਲ ਝੁਲਾਇਆ ਜਾਏਗਾ। ਔਰ ਇੱਕ ਤਾਂ ਅਸੀਂ ਇਹ ਬੇਨਤੀ ਵੀ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਣ। ਵੈਸੇ ਇੱਕ ਇਹ ਇੰਪ੍ਰੈਸਿਵ ਗੈਦਰਿੰਗ ਹੋਏਗੀ ਇਹ ਫਰੀडम ਰੈਲੀ। ਔਰ ਇਸ ਨੂੰ ਇਹ ਰਾਦਰ ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਸ ਦੇ ਨਾਲ ਅੰਦਰ ਵੀ 10 ਵਜੇ ਦੇ ਕਰੀਬ ਇੱਕ ਮੀਟਿੰਗ, ਜਿਹਦੇ ਲਈ ਮੈਨੂੰ ਵੀ ਸੱਦਾ ਮਿਲਿਆ ਉਸ ਡੈਲੀਗੇਸ਼ਨ ਦੇ ਨਾਲ ਜਾਣ ਦਾ। ਸੋ ਉਸ ਦੇ ਬਾਰੇ ਅਸੀਂ ਫਿਰ ਬਾਅਦ 'ਚ ਦੱਸ ਸਕਾਂਗੇ। ਸਾਡੀ ਕੋਸ਼ਿਸ਼ ਹੋਏਗੀ ਕਿ ਵੀ ਕੱਲ੍ਹ ਅਸੀਂ ਇਸ ਟਾਈਮ ਸਲੋਟ ਦੇ ਵਿੱਚ 8 ਤੋਂ 9 ਔਰ 8 ਤੋਂ 10 ਜਿਹੜਾ ਬਣ ਜਾਏਗਾ, ਉੱਥੋਂ ਦੀ ਸਾਰੀ ਕਾਰਵਾਈ ਨੂੰ ਦਿਖਾਈਏ। ਔਰ ਇਸ ਕੰਟੈਕਸਟ ਦੇ ਵਿੱਚ ਹੀ ਜਿਹੜੀ ਇਹ ਕੀ ਆਜ਼ਾਦੀ ਦਾ ਮਤਲਬ ਕੀ ਹੈ ਔਰ ਕਿਵੇਂ 70 ਸਾਲ ਦੀ ਸਾਡੀ ਕਹਾਣੀ ਹੈ ਔਰ ਇਸ ਦੀ ਇੰਪੋਰਟੈਂਸ ਕੀ ਹੈ ਜਦੋਂ ਅਸੀਂ ਬਲੈਕ ਡੇ ਤੋਂ
ਫਰੀडम ਤੱਕ ਦਾ ਮਾਰਚ ਕੀਤਾ। 26 ਜਨਵਰੀ 1950 ਸਿੱਖਾਂ ਨੇ ਬਲੈਕ ਡੇ ਦੇ ਤੌਰ ਤੇ ਮਨਾਇਆ ਸੀ। ਭਾਰਤੀ ਸੰਵਿਧਾਨ ਜਦੋਂ ਲਾਗੂ ਹੋਇਆ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ 10 ਅਕਤੂਬਰ 1947 ਦਾ ਸੀ। ਔਰ ਹੁਣ ਅਸੀਂ ਆਜ਼ਾਦ ਦੇਸ਼ ਦਾ ਝੰਡਾ UN ਦੇ ਬਾਹਰ ਝੁਲਾ ਕੇ ਇਹ ਮੈਸੇਜ ਦੇ ਰਹੇ ਹਾਂ ਕਿ ਜਿਹੜੇ 193 ਝੰਡੇ ਝੂਲਦੇ ਨੇ ਇਹਨਾਂ ਦੇ ਨਾਲ ਸਰਕਾਰੀ ਤੌਰ ਤੇ ਵੀ ਸਾਡਾ ਝੰਡਾ ਬਹੁਤ ਜਲਦੀ ਝੂਲੇਗਾ। ਔਰ ਇਸੇ ਕੰਟੈਕਸਟ ਦੇ ਵਿੱਚ ਇੱਕ ਪੈਨਲ ਡਿਸਕਸ਼ਨ, ਜਿਉਂ ਹੀ ਇਹ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਏਗਾ, 9 ਤੋਂ 10 ਵਜੇ ਤੱਕ ਇੱਕ ਜਿਹੜੀ ਪੈਨਲ ਡਿਸਕਸ਼ਨ ਜਿਹਦੇ 'ਚ ਜਿਹਨੂੰ ਅਮਰਵੀਰ ਸਿੰਘ ਜਿਹੜੇ ਨੇ ਉਹ ਐਂਕਰ ਹੋਣਗੇ ਉਸ ਦੇ, ਔਰ ਉਹਦੇ 'ਚ ਖਾਸ ਤੌਰ ਤੇ ਟੋਰਾਂਟੋ ਤੋਂ ਨੌਜਵਾਨ ਜਤਿੰਦਰ ਸਿੰਘ, ਜਿਹੜਾ ਬੇਸ਼ੱਕ ਸਿੱਖੀ ਸਰੂਪ 'ਚ ਨਹੀਂ ਹੈ ਲੇਕਿਨ ਮੈਂ ਦੇਖਦਾ ਕਿ ਪਿਛਲੇ 4-5 ਸਾਲ ਤੋਂ ਜਿੱਥੇ ਵੀ ਮੈਂ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਦੇਖੀ ਹੈ ਜਤਿੰਦਰ ਦੀ, ਔਰ ਉਸ ਦਾ ਜੋਸ਼ ਵੀ ਦੇਖਿਆ ਜੀ, ਕਾਨਸੈਪਟ ਦੀ ਵੀ ਕਲੀਅਰੈਂਸ ਹੈ। ਹੁਣ ਉਹ ਲਾਅ ਸਟੂਡੈਂਟ ਵੀ ਹੈ ਔਰ ਇਸ ਵੇਲੇ ਇੱਕ ਬੁਲੰਦ ਆਵਾਜ਼ ਹੈ। ਔਰ ਮੈਂ ਸਮਝਦਾ ਵੀ ਕਈ ਵਾਰ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਬਹੁਤਿਆਂ ਨੂੰ ਜਿਹੜੇ ਕਿ ਥੀਓਕ੍ਰੇਸੀ ਨਾਲ ਜੋੜਦੇ ਨੇ ਕਿ ਜੀ ਸਾਊਦੀ ਅਰੇਬੀਆ ਬੇਸਡ ਜਾਂ ਕਿਸੇ ਹੋਰ ਮੁਲਕ ਬੇਸਡ ਕੋਈ ਕੱਟੜਵਾਦ ਦੀ ਗੱਲ ਹੋਏਗੀ, ਜਦੋਂ ਬੇਸ਼ੱਕ ਅਲਟੀਮੇਟ ਜਿਹੜਾ ਜਦੋਂ ਅਸੀਂ ਪੰਜ ਕਕਾਰੀ ਖਾਲਸੇ ਦੀ ਗੱਲ ਕਰਦੇ ਹਾਂ ਤੇ ਇਹ TC ਦਾ ਬੇਰ ਹੈ ਔਰ ਜਿਹੜਾ ਕਿ ਸਿਖਰ ਦੇ ਉੱਤੇ ਹੈ, ਲੇਕਿਨ ਬਾਕੀਆਂ ਦੇ ਲਈ ਕੋਈ ਕਿਤਿਓਂ ਘੁੰਮ ਕੇ ਆ ਰਿਹਾ, ਕੋਈ ਕਿਤਿਓਂ ਘੁੰਮ ਕੇ ਆ ਰਿਹਾ, ਕਮਜ਼ੋਰੀਆਂ ਚੋਂ ਵੀ ਨਿਕਲਦੇ ਹੋ। ਕਲਚਰਲੀ ਜਿਹੜੇ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਦੇਖਦੇ ਹਾਂ ਸਾਡੀ ਜਨਰੇਸ਼ਨ ਕਲਚਰਲ ਔਨਸਲੌਟ ਦਾ ਸ਼ਿਕਾਰ ਹੋਈ ਜਾਂ ਹੁੰਦੀ ਹੈ, ਇੱਕ ਵਾਰੀ ਉਹਨਾਂ ਦੇ ਪੈਰ ਨਿਕਲ ਵੀ ਜਾਂਦੇ ਨੇ, ਪਰ ਅਲਟੀਮੇਟਲੀ ਜਿਹੜਾ ਜੇ ਦਲੀਪ ਸਿੰਘ ਵਰਗੇ ਨੂੰ ਉੱਥੋਂ ਘੁਮਾ ਕੇ ਐਗਜ਼ਾਈਲ 'ਚ ਲਿਆ ਕੇ ਈਸਾਈ ਬਣਾ ਕੇ ਅਲਟੀਮੇਟਲੀ ਜਦੋਂ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ, ਸਿੱਖੀ ਜੜ੍ਹਾਂ ਦੇ ਨਾਲ ਜੁੜਿਆ, ਨਾਲ ਹੀ ਆਜ਼ਾਦੀ ਦੀ ਗੱਲ ਆਈ। ਸੋ ਜ਼ਾਹਰ ਹੈ ਵੀ ਜਿਹੜੀ ਇਹ ਚੇਤਨਾ ਇਹ ਸਾਡੇ ਇੱਥੋਂ ਦੀ ਉਸ ਨੌਜਵਾਨ ਪੀੜ੍ਹੀ 'ਚ ਵੀ ਜਿਹੜੇ ਭਾਵੇਂ ਸਿੱਖੀ ਸਰੂਪ 'ਚ ਅਜੇ ਨਹੀਂ ਨੇ, ਕੁਛ ਆ ਰਹੇ ਨੇ, ਕੁਛ ਜਿਹੜੇ ਨੇ ਉਹ ਫਰੀडम ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਸ ਸਾਰੇ ਨੂੰ ਔਰ ਉਹ ਉਸ ਪੈਨਲ ਦਾ ਹਿੱਸਾ ਹੋਣਗੇ। ਹਿੰਮਤ ਸਿੰਘ ਜਿਹੜੇ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ ਔਰ ਮੈਂ ਉਹਨਾਂ ਨੂੰ ਅਕਸਰ ਇੱਕ ਲਾਈਟਰ ਵੇਂਜ ਕਹਿੰਦਾ ਹੁੰਦਾ ਵੀ ਤੁਹਾਡਾ ਨਾਮ ਵੀ ਹਿੰਮਤ ਸਿੰਘ ਹੈ ਤੁਸੀਂ ਹਿੰਮਤ ਕਰਦੇ ਹੋ ਔਰ ਉਹ ਵੀ ਉਸ 'ਚ ਹੋਣਗੇ। ਸੋ 9 ਤੋਂ 10 ਤੱਕ ਇਹ ਡਿਸਕਸ਼ਨ ਬਹੁਤ ਸਾਰਿਆਂ ਦੇ ਜਿਹੜੇ ਕੁਐਸਚਨ ਹੁੰਦੇ ਨੇ ਕਿਉਂਕਿ ਜਤਿੰਦਰ ਸਿੰਘ 6 ਵਾਰ ਜਸਟਿਸ ਦੀ ਨੁਮਾਇੰਦਗੀ ਕਰਦੇ ਨੇ ਕਿ ਵੀ ਰੈਫਰੈਂਡਮ 2020 ਦੀ ਕੀ ਅਹਿਮੀਅਤ ਹੈ ਔਰ ਓਵਰਆਲ ਜਿਹੜਾ ਇਹ ਸਾਰਿਆਂ ਨੂੰ ਸਾਡੇ ਦਰਸ਼ਕ ਜ਼ਰੂਰ ਦੇਖਣ। ਔਰ ਇਹਦੇ ਨਾਲ ਮੈਂ ਜਦੋਂ ਤੁਸੀਂ ਵੀਕਐਂਡ ਦੀ ਗੱਲ ਕੀਤੀ, ਐਤਵਾਰ ਸ਼ਾਮ ਨੂੰ ਸਾਨੂੰ ਇੱਕ ਬੜੀ ਅੰਜ਼ੀਮ ਸ਼ਖਸੀਅਤ ਦੇ ਨਾਲ ਮਿਲਣ ਦਾ ਸਬਬ ਹੋਇਆ। ਉਹ ਜਿਹੜੇ ਨੇ ਤਹਿਸੀਨ ਕੁਰੈਸ਼ ਜੀ, ਇਹ ਹਿਸਟਰੀ ਦੇ PhD ਟਰਕੀ ਦੀ ਇੱਕ ਯੂਨੀਵਰਸਿਟੀ ਤੋਂ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਉਹਨਾਂ ਨੇ ਪੜ੍ਹਾਇਆ ਲੰਬਾ ਵਕਤ, ਹੁਣ ਇੱਥੇ ਬਰੁਕਲਿਨ 'ਚ ਰਹਿੰਦੇ ਨੇ ਔਰ ਡਾਕਟਰ ਰਣਜੀਤ ਸਿੰਘ ਨਾਲ ਉਹ ਮਿਲੇ ਕੁਝ ਦਿਨ ਪਹਿਲਾਂ ਔਰ ਉਸ ਤੋਂ ਬਾਅਦ ਉਹ TV 84 ਦੇ ਉਹਨਾਂ ਨੇ ਪ੍ਰੋਗਰਾਮ ਦੇਖੇ। ਉਹਨਾਂ 'ਚ ਵੀ ਚਾਹ ਨਾ ਹੋਏ ਡਾਕਟਰ ਸਾਹਿਬ ਨੇ ਮੈਨੂੰ ਮੈਂਸ਼ਨ ਕੀਤਾ ਹੈ ਉਹਨਾਂ ਦੀ ਸ਼ਖਸੀਅਤ ਬਾਰੇ। ਮੈਂ ਉਹਨਾਂ ਨੂੰ ਕਿਹਾ ਜੀ ਵੀ ਇਹਨਾਂ ਨੂੰ ਵਿਦਆਊਟ ਡਿਲੇ ਅਸੀਂ ਮਿਲੀਏ ਔਰ ਐਤਵਾਰ ਸ਼ਾਮ ਦਾ ਅਸੀਂ ਡਿਨਰ ਉਹਨਾਂ ਦੇ ਨਾਲ ਕੀਤਾ ਔਰ ਬੜਾ ਸਵਾਦ ਆਇਆ ਔਰ ਅੱਜ ਵੀ ਜਦੋਂ ਅਸੀਂ ਐਕਸਚੇਂਜ ਕੀਤੀਆਂ ਗ੍ਰੀਟਿੰਗਸ ਇੱਕ ਦੂਜੇ ਨਾਲ ਔਰ ਮੈਂ ਸਮਝਦਾ ਹਾਂ ਵੀ ਅਸੀਂ ਉਹਨਾਂ ਦੀ ਐਕਸਪਰਟੀਜ਼ ਔਰ ਇਹ ਲਾਹੌਰੀ ਨੇ ਔਰ ਮੈਂ ਜਿਵੇਂ ਇਹ ਸਮਝਦਾ ਹਾਂ ਵੀ ਉੱਥੇ ਜਿਵੇਂ ਡਾਕਟਰ ਸਾਹਿਬ ਵੀ ਕਹਿ ਰਹੇ ਸੀ ਕੱਲ ਦੀ ਗੱਲਬਾਤ ਕਿ ਸੈਕਿੰਡ ਵੀ ਨਹੀਂ ਲੱਗਦੇ, ਇਵੇਂ ਕਲਿੱਕ ਹੋ ਜਾਂਦਾ ਹੈ। ਉਹ ਵੀ ਗੱਲਾਂ 'ਚ ਪੂਰੀਆਂ ਗੱਲਾਂ ਕਰਕੇ ਕਹਿੰਦਾ ਜੀ ਇੱਕ ਮੇਰੀ ਲਾਹੌਰੀਆਂ ਦੀ ਆਦਤ ਗਾਲਾਂ ਵਾਲੀ ਵੀ ਹੈ। ਮੈਂ ਕਿਹਾ ਜੀ ਇਹ ਪੈਕੇਜ ਹੀ ਹੁੰਦਾ ਹੈ, ਇਹ ਸਭ ਕੁਝ ਟੁਗੈਦਰ ਹੀ ਹੈ, ਜਿੱਥੇ ਨਿੱਘ ਦੀ ਗੱਲ ਹੈ, ਜਿੱਥੇ ਪਿਆਰ ਦੀ ਗੱਲ ਹੈ, ਜਿੱਥੇ ਗਲਵੱਕੜੀ ਦੀ ਗੱਲ ਹੈ, ਜਿੱਥੇ ਉਹ ਯਾਰ ਕਰੈਕਟਰ ਹੈ ਜਿਹੜਾ ਉਸ ਧਰਤੀ ਦੇ ਨਾਲ ਜੁੜਿਆ ਹੋਇਆ। ਔਰ ਉਹਨਾਂ ਨੇ ਜਿੰਨੀ ਵੀ ਗੱਲਬਾਤ ਹੋਈ ਉਹ ਕਹਿੰਦਾ ਕਿ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਉਂ ਸਿੱਖ ਮਹਿਰੂਮ ਹੋ ਗਏ 47 'ਚ ਪੰਜਾ ਸਾਹਿਬ ਤੱਕ ਤੁਹਾਡਾ। ਉਹ ਕਹਿੰਦੇ ਨੇ ਮੈਂ ਬਾਕੀ ਧਰਮਾਂ ਨੂੰ ਪੜ੍ਹਿਆ ਹੈ, ਉਹਨਾਂ ਨੇ ਇਸਲਾਮ ਕੰਟੈਂਪਰਰੀ ਕੰਟੈਕਸਟ ਦੀ ਰੈਲੇਵੈਂਸ ਕੀ ਉਹਦੇ ਤੇ PhD ਹੈ। ਉਹ ਕਹਿੰਦੇ ਕਿਸੇ ਨਾਲ ਨਹੀਂ ਇਹ ਹੋਇਆ ਕਿ ਵੀ ਤੁਸੀਂ ਉਹ ਸਾਰੇ ਤੋਂ ਵਿਛੋੜ ਦਿੱਤੇ ਗਏ ਔਰ ਇਹ ਹੁਣ ਵਕਤ ਹੈ। ਉਹ ਕਹਿੰਦਾ ਵੀ ਖਾਲਿਸਤਾਨ ਨੂੰ ਕੌਣ ਰੋਕ ਸਕਦਾ। ਉਹਨਾਂ ਨੇ ਕਿਹਾ ਵੀ ਤੁਸੀਂ ਰੱਬ ਤੋਂ ਵੀ ਖੋਹ ਲਿਆਣਾ। ਹਾਲਾਂ ਉਹ ਇੱਕ ਸਟਾਈਲ ਸੀ ਕਹਿਣ ਦਾ। ਉਹ ਕਹਿੰਦਾ ਵੀ ਜਿਹੜੇ ਲੋਕ ਅਮਰੀਕਾ ਕੈਨੇਡਾ ਆਏ ਚਾਹੀਦਾ ਤਾਂ ਹੁੰਦਾ ਤਾਂ ਇਹ ਹੈ ਵੀ ਤੁਸੀਂ ਅਮਰੀਕਾ ਆਏ ਹੋ, ਬਾਕੀ ਕਹਿੰਦਾ ਤੁਸੀਂ ਆਪਣੀਆਂ ਦਸਤਾਰਾਂ ਵੀ ਰੱਖੀਆਂ ਨੇ, ਆਪਣਾ ਸਰੂਪ ਵੀ ਰੱਖਿਆ। ਉਹ ਕਹਿੰਦਾ ਵੀ ਤੁਹਾਡੀਆਂ ਬੀਬੀਆਂ ਨੂੰ ਮੈਂ ਜਦੋਂ ਦੇਖਦਾ ਹਾਂ ਵੀ ਪੰਜਾਬੀ ਸੂਟ ਔਰ ਦੂਜੇ ਤੀਜੇ ਵੀ ਜੇ ਤੁਸੀਂ ਇੱਥੋਂ ਦੇ ਕਲਚਰ 'ਚ ਵੀ ਆ ਕੇ ਆਪਣੀ ਤਹਿਜ਼ੀਬ ਆਪਣਾ ਧਰਮ ਕਾਇਮ ਰੱਖਿਆ
ਤੁਹਾਨੂੰ ਕੋਈ ਨਹੀਂ ਰੋਕ ਸਕਦਾ ਖਾਲਿਸਤਾਨ ਤੋਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਿ ਉਹਨਾਂ ਦੀਆਂ ਸੇਵਾਵਾਂ ਅਸੀਂ ਕਿਵੇਂ ਕੁਝ ਪੈਨਲ ਡਿਸਕਸ਼ਨਸ ਦੇ ਰੂਪ 'ਚ ਜਾਂ ਜਿਹੜੀ ਸਾਂਝਾਂ ਦੀ ਗੱਲ ਹੈ ਉਸ ਨੂੰ ਲਿਆਈਏ। ਪਰ ਹੁਣ ਅਸੀਂ ਕਿਉਂਕਿ ਅੱਜ 14 ਅਗਸਤ ਦਾ ਦਿਨ ਹੈ ਔਰ ਅਸੀਂ ਮੁਬਾਰਕਬਾਦ ਤਾਂ ਤੁਸੀਂ ਵੀ ਦਿੱਤੀ ਹੈ ਔਰ ਇੱਕ ਛੋਟੀ ਜਿਹੀ ਵੀਡੀਓ ਜਿਹੜੀ ਕਿ ਸਾਡੇ ਵੀਰ ਪਰਮਜੀਤ ਸਿੰਘ ਵਰਜੀਨੀਆ 'ਚ ਬੈਠੇ ਵਿਚਾਰੇ ਦਿਨ ਰਾਤ ਸਾਡੇ ਨਾਲੋਂ ਵੀ ਜ਼ਿਆਦਾ ਮਿਹਨਤ ਕਰਦੇ ਨੇ, ਉਹਨਾਂ ਨੇ ਜਿਹੜਾ ਔਰ ਇਹੀ ਨਹੀਂ ਦੇਖੋ ਜਿਹੜੀ ਤਕਲੀਫ ਔਰ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਨਾਲ ਮੇਰੀ 18 ਸਾਲ ਦੀ ਸਾਂਝ ਰਹੀ, ਉਹ ਜਿਹੜੇ ਨੇ 2013 'ਚ ਸਾਡੇ ਤੋਂ ਵਿਛੜੇ, ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਜੇ ਸਿੱਖ ਮੁਸਲਮਾਨ ਸਾਂਝਾ ਹੋ ਕੇ ਖਲੋ ਜਾਏ, ਕਹਿੰਦੇ ਭਾਵੇਂ ਪਾਕਿਸਤਾਨ ਨਿਊਕਲੀਅਰ ਹੈ ਉਹਨੇ ਉਹਨੂੰ ਸੇਫ ਕੀਤਾ, ਪਰ ਉਹ ਕਹਿੰਦੇ ਜਿਹੜੇ ਹਿੰਦੂ ਤਵੀ ਨੇ ਇਹਨਾਂ ਨੂੰ ਜਿੰਨੀ ਤਕਲੀਫ ਸਿੱਖਾਂ ਮੁਸਲਮਾਨਾਂ ਦੇ ਟੁਗੈਦਰ ਹੋਣ ਦੀ ਹੁੰਦੀ ਹੈ ਨਿਊਕਲੀਅਰ ਨਾਲੋਂ ਵੀ ਜ਼ਿਆਦਾ। ਔਰ ਜਦੋਂ ਮੈਂ ਅੱਜ ਇੱਕ ਰਿਪੋਰਟਿੰਗ ਦੇਖ ਰਿਹਾ ਸੀ ਕਿਉਂਕਿ 14 ਅਗਸਤ ਨੂੰ ਹੀ ਰਿਟਰੀਟ ਜਿਹੜੀ ਵਾਹਗਾ ਤੇ ਹੁੰਦੀ ਹੈ ਔਰ ਐਤਕੀ ਨਵਜੋਤ ਸਿੱਧੂ ਤੇ ਇਧਰੋਂ BSF ਦੇ 5-6 ਜਵਾਨ ਕੋਈ ਮੁੱਛਾਂ ਉੱਪਰ ਨੂੰ ਕਰ ਰਿਹਾ, ਕੋਈ ਅੱਖ ਘੁਮਾ ਰਿਹਾ ਕਿ ਜੀ ਕਰ ਰਹੇ ਨੇ, ਤੇ ਦੂਜੇ ਪਾਸੇ ਵੀ ਵੱਡੀ ਭੀੜ ਸੀ ਪਾਕਿਸਤਾਨ ਦਾ ਦਿਨ ਹੋਣ ਕਰਕੇ 14 ਅਗਸਤ ਦਾ ਔਰ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦਾ ਝੰਡਾ ਲੈ ਕੇ ਵਾਹਗਾ ਦੇ ਪਰਲੇ ਪਾਸੇ ਜਿਹੜੇ ਖਲੋਤੇ ਨੇ ਤੇ ਉਹ ਮੀਡੀਆ ਨੇ ਜਿਹੜਾ ਉਹਨਾਂ ਨੇ ਕਿਹਾ ਜੀ ਕੈਮਰਿਆਂ ਦਾ ਸਭ ਤੋਂ ਜ਼ਿਆਦਾ ਧਿਆਨ ਉਧਰ ਗਿਆ ਕਿਉਂਕਿ ਇਹ ਇਹਨਾਂ ਦੀ ਸਾਰੀ ਗੇਮ ਅਪਸੈਟ ਕਰ ਦਿੰਦਾ। ਇਹਨਾਂ ਨੇ ਜਿਵੇਂ ਸਾਰੀ 18ਵੀਂ ਸਦੀ ਦੀ ਸੈਟਿੰਗ ਕੀਤੀ ਹੋਈ ਹੈ, ਇਹ ਸਮਝਦੇ ਨੇ ਕਿ ਇਹਨਾਂ ਨੂੰ ਤਾਂ ਅਸੀਂ ਜਰਾ ਚੰਬੜਾ ਕੇ ਸਿੱਖਾਂ ਨੂੰ ਜਦੋਂ ਮਰਜ਼ੀ ਮੁਸਲਮਾਨਾਂ ਦੇ ਗੜ ਪਵਾ ਦਈਏ। ਹੁਣ ਇਹ ਜਿਹੜੀ ਜੂਨ 84 ਦੀ ਵਿਜ਼ਡਮ ਹੈ ਔਰ 47 ਦੇ ਪਾਗਲਪਨ ਚੋਂ, ਦੋਨੋਂ ਪਾਸਿਆਂ ਦੇ ਪਾਗਲਪਨ ਚੋਂ ਅਸੀਂ ਬਹੁਤ ਕੁਝ ਸਿੱਖਿਆ ਔਰ ਇਹ ਜਿਹੜੀ ਤਕਲੀਫ ਹੈ ਇਹਨਾਂ ਨੂੰ ਜਦੋਂ ਕਿ ਸਿੱਖ ਖਲੋਂਦਾ ਹੈ ਆਪਣੇ ਮੁਸਲਮਾਨ ਦੇ ਨਾਲ ਜਾਂ ਮੁਸਲਮਾਨ ਹਾਂ ਦਾ ਨਾਰਾ ਮਾਰਦਾ ਹੈ ਔਰ ਇਹ ਆਪਣੇ ਆਪ ਦੇ ਵਿੱਚ ਜਿੱਥੇ ਸਾਡੀ ਸਟਰੈਂਥ ਹੈ ਉੱਥੇ ਸਾਡਾ ਭਵਿੱਖ ਜਿਹੜਾ ਹੈ ਉਸ ਦੀ ਵੀ ਇਸ ਚੋਂ ਸਾਨੂੰ ਉਹ ਰੌਸ਼ਨੀ ਮਿਲਦੀ ਹੈ। ਉਹ ਲੱਗਦਾ ਹੈ ਵੀ ਸਾਡਾ ਜਿਹੜਾ ਅਗਲਾ ਰਸਤਾ ਹੈ ਉਸ ਦੇ ਵਿੱਚ ਦੋਸਤਾਨਾ ਖਾਲਿਸਤਾਨ ਪਾਕਿਸਤਾਨ ਹਮਸਾਏ ਮੁਲਕਾਂ ਦੀ ਤਰ੍ਹਾਂ ਔਰ ਜਿਵੇਂ ਮਿਸਟਰ ਕੁਰੈਸ਼ ਕਹਿ ਰਹੇ ਸੀ ਉਹ ਕਹਿਣ ਲੱਗੇ ਜੀ ਇਹਨਾਂ ਨਾਲ ਸਾਡੀ ਨਹੀਂ ਬਣ ਸਕਦੀ ਤੇ ਸਿੱਖਾਂ ਨਾਲ ਸਾਡੀ ਕੋਈ ਪ੍ਰੋਬਲਮ ਹੀ ਨਹੀਂ ਹੈ। ਸੋ ਇਹ 1.5 ਮਿੰਟ ਦੀ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਹੈ ਵੀਰ ਪਰਮਜੀਤ ਸਿੰਘ ਹੋਰਾਂ ਨੇ, ਹੈ ਤਾਂ ਥਾਂ ਤੋਂ ਕਰਕੇ ਹੀ ਕੀਤਾ ਪਰ ਇਹ ਹੈ ਵੀ ਸਿੱਖ ਕਿਵੇਂ ਔਰ ਸਿੱਖ ਪਾਕਿਸਤਾਨ 'ਚ ਹਰਚਰਨ ਸਿੰਘ ਫੌਜੀ ਅਫਸਰ ਹੋਣ, ਗੁਲਾਬ ਸਿੰਘ ਟ੍ਰੈਫਿਕ ਪੁਲਿਸ 'ਚ ਹੋਏ, ਮਹੀਪਾਲ ਸਿੰਘ ਡਾਕਟਰ ਹੋਏ ਔਰ ਹਰ ਸ਼ੋਬੇ ਨਨਕਾਣਾ ਸਾਹਿਬ ਕੌਂਸਲ 'ਚ ਵੀ ਇਲੈਕਟਿਡ ਨੇ, MLAs ਤਾਂ ਹੈ ਹੀ ਨੇ। ਸੋ ਇਹ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹਨੂੰ ਜ਼ਰਾ ਔਨ ਕਰ ਦੇਣ ਉਸ ਵੀਡੀਓ ਨੂੰ ਜੀ। ਡਾਕਟਰ ਸਾਹਿਬ ਬੜੀ ਵਧੀਆ ਵੀਡੀਓ ਸੀ। ਆਈ ਥਿੰਕ ਸਾਡੇ ਦਰਸ਼ਕਾਂ ਨੂੰ ਪਸੰਦ ਆਏਗੀ, ਸਰੋਤਿਆਂ ਦੇ ਸੁਣਿਆ ਹੋਏਗਾ। ਡਾਕਟਰ ਸਾਹਿਬ ਬ੍ਰੇਕ ਤੋਂ ਬਾਅਦ ਆਪਾਂ ਜਿਹੜੇ ਟੌਪਿਕ ਨੇ ਉਹ ਲਵਾਂਗੇ, ਉਹ ਤੋਂ ਪਹਿਲਾਂ ਆਪਾਂ ਬ੍ਰੇਕ ਲੈ ਲਈਏ। ਇਸੇ ਵਿਚਾਰ ਨੂੰ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ ਜੀ ਡਾਕਟਰ ਸਾਹਿਬ। ਵਿਊਅਰਸ ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਾ ਲਈਏ, ਅਸੀਂ ਫਿਰ ਦੁਬਾਰਾ ਤੁਹਾਨੂੰ ਅਪੀਲ ਕਰੀਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਨੂੰ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ ਸਾਨੂੰ TV84 ਦੇ ਨਾਮ ਤੇ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ
1101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।